ਪੰਜਾਬ ਦੇ ਵਿੱਚ ਉਹਨਾਂ ਨੇ ਜਦੋਂ 1995 ਤੋਂ ਬਾਅਦ ਜਿਸ ਲੈਵਲ ਦੇ ਉੱਤੇ ਇਹ ਡਰੱਗਸ ਜਿਹੜੀਆਂ ਹੈਰੋਇਨ, ਕ੍ਰੈਕ ਕੋਕੇਨ ਔਰ ਹੁਣ ਤੱਕ ਕਿੰਨੇ ਜਿਹੜੀਆਂ ਨੇ ਸਿੰਥੈਟਿਕ ਡਰੱਗਸ ਜਿਹੜੀਆਂ ਪੰਜਾਬ ਦੇ ਵਿੱਚ ਹੀ ਜਿਹੜੀਆਂ ਲੁਕਵੀਆਂ ਫੈਕਟਰੀਆਂ ਰਾਹੀਂ ਪ੍ਰੋਡਿਊਸ ਹੁੰਦੀਆਂ ਨੇ। 8% ਪੋਪੂਲੇਸ਼ਨ ਇਨ ਜੰਮੂ ਐਂਡ ਕਸ਼ਮੀਰ ਐਡਿਕਟਿਡ ਟੂ ਡਰੱਗਸ। ਸਿਸਟਮੈਟਿਕ ਢੰਗ ਦੇ ਨਾਲ बिल्कुल एजेंसियां की देख रेख थले और जदों और फिर तुसी ब्लेम पाकिस्तान ते करो कि जी उत्थों हथियार आ गए, उत्थों ड्रग्स आ गई। उन्हां दी नस्लकुशी करन दे नाल नौजवानी नूं एजेंसियां ने वड्डे पैमाने ते ड्रग्स नूं इस्तेमाल कीता एज ए वैपन। जिथे खून दी होली नहीं खेडी गई, किवें पुलिस ने, आर्मी ਦੀਆਂ ਏਜੰਸੀਆਂ ਨੇ, ਬਲੈਕ ਕੈਟਸ ਨੇ, ਕਾਲੀਆਂ ਬਿੱਲੀਆਂ ਨੇ ਰੇਡ ਕਰਨੇ ਘਰਾਂ ਦੇ ਵਿੱਚ, ਔਰਤਾਂ ਨੂੰ ਅਪਮਾਨਿਤ ਕਰਨਾ, ਕਿਵੇਂ ਜਿਹੜਾ ਹੈ ਉਹ ਧੂ ਕੇ ਲਿਜਾਣਾ, ਗੈਰਾਂ ਦੀਆਂ ਬੱਚੀਆਂ ਨੂੰ ਛੁਡਾ ਕੇ ਲਿਆਂਦਾ ਔਰ ਆਪਣੀਆਂ ਬੱਚੀਆਂ ਆਪਣੀਆਂ ਮਾਵਾਂ ਥਾਣਿਆਂ ਦੇ ਵਿੱਚ ਬੇਪੱਤ ਹੋ ਰਹੀਆਂ ਹੋਣ। ਔਰ ਰੇਪ ਨੂੰ ਵੀ ਐਜ਼ ਏ ਵੈਪਨ KP ਗਿੱਲ ਨੇ ਪੰਜਾਬ ਜੋ ਕੁਛ ਉਹਨਾਂ ਨੇ ਨਾਰਥ ਈਸਟ ਕੀਤਾ ਸੀ, ਜੋ ਕੁਛ ਬਾਅਦ ਕਸ਼ਮੀਰ 'ਚ ਕੀਤਾ ਔਰ ਕਰ ਰਹੇ ਨੇ, ਯੂਜ਼ ਕੀਤਾ। पंजाब की जवानी बर्बाद, जम्मू कश्मीर की जवानी बर्बाद। ये है असल कहानी। रॉ जिन्हां दियां नीतियां, जिन्हां दे ऑफिशियल्स कंट्रोल करते हैं, उन्हां दा इस किस्म का जो चल रहा है आने वाले पीरीयड च ये इवें ही रहेगा जे कश्मीर वादी इन्हां दे चुंगल चों आज़ाद नहीं हुंदी, जे खालिस्तान दरियाए जमुना तो वाघा तक असीं लिबरेट नहीं करवाउंदे। वाहिगुरू जी का खालसा वाहिगुरू जी की फतेह। अस्सलाम वालेकुम, आदाब अर्ज मैं तुहाडी होस्ट नीलम कौर ते मैं TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी, तुहानू भी ते दुनिया भर च बैठे साडे बहुत ही प्यारे सोहणे सियाणे TV84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 29 अगस्त 2023 14 भादो नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਬੈਲਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਰਬਜੀਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਸਾਡੇ ਆਪਣਿਆਂ ਦੀ ਹਕੂਮਤ ਹੱਥੀ ਕੁਹਾੜੀ ਦਾ ਜਿਹੜਾ ਦਸਤਾ ਬਣਨ ਪਿੱਛੇ ਕੀ ਕਾਰਨ ਹੈ? ਕਿ ਅਸੀਂ ਨਲਾਇਕ ਹਾਂ, ਬੇਈਮਾਨ ਹਾਂ ਜਾਂ ਭੋਲੇ ਹਾਂ ਜਾਂ ਸਤਾ ਨਾ ਹੋਣ ਕਰਕੇ ਇਹ ਵਰਤਾਰਾ ਇਦਾਂ ਹੀ ਵਾਪਰਦਾ ਰਹੇਗਾ? ਸੋ ਸਭ ਕੁਝ ਸਾਡੇ ਸਾਹਮਣੇ ਹੋਣ ਦੇ ਬਾਵਜੂਦ ਵੀ ਕਿਉਂ ਅਸੀਂ ਸਮੇਂ ਦੇ ਹਾਨ ਦੇ ਨਹੀਂ ਹੁੰਦੇ ਅਤੇ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ? ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਰਬਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀ ਰਾਹ ਨੇ ਪਹਿਲਾਂ ਮਨੀਪੁਰ, ਨਾਗਾਲੈਂਡ, ਫਿਰ ਪੰਜਾਬ ਅਤੇ ਹੁਣ ਜੰਮੂ ਕਸ਼ਮੀਰ ਵਿੱਚ ਡਰੱਗਸ ਨੂੰ ਹਥਿਆਰ ਵਜੋਂ ਵਰਤਿਆ ਹੈ। ਸੋ ਇਸ ਦੇ ਅੰਕੜੇ ਜਿਹੜੇ ਨੇ ਹੈਰਾਨ ਕਰ ਦੇਣ ਵਾਲੇ ਨੇ। ਸੋ ਪੰਜਾਬ ਵਿੱਚ ਤੇ ਰੋਜ਼ਾਨਾ ਚਿੱਟੇ ਨਾਲ ਹੋ ਰਹੀਆਂ ਮੌਤਾਂ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਹੀ ਹਨ, ਪਰ ਹੁਣ ਕਸ਼ਮੀਰ ਵਾਦੀ ਨੇ ਡਰੱਗਸ ਇਸਤੇਮਾਲ ਕਰਨ ਵਿੱਚ ਡਰੱਗਸ ਨੂੰ ਪਿੱਛੇ ਛੱਡ ਦਿੱਤਾ ਹੈ। ਸੋ ਰਿਪੋਰਟਾਂ ਅਨੁਸਾਰ ਜੰਮੂ ਕਸ਼ਮੀਰ ਦੇ 8% ਲੋਕ ਜਿਹੜੇ ਨੇ ਡਰੱਗਸ ਅਡਿਕਟਡ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸਰਬਜੀਤ ਸਿੰਘ ਟੋਰਾਂਟੋ ਨਿਵਾਸੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਜਿਵੇਂ ਉਹਨਾਂ ਨੇ ਕੰਸਰਨ ਜ਼ਾਹਰ ਕੀਤਾ ਹੈ ਕਿ ਵੀ ਆਪਣੇ ਹੀ ਕੁਹਾੜੀ ਦਾ ਦਸਤਾ ਕਿਉਂ ਬਣਦੇ ਨੇ, ਇਹ ਤਾਂ ਮੁੱਢ ਕਦੀਮ ਤੋਂ ਹੀ ਇਹ ਰੀਤ ਚਲੀ ਆਈ ਹੈ ਕਿ ਜਿੱਥੇ ਇੱਕ ਪਾਸੇ ਰੁੱਖ ਨੇ ਜਿਹੜੇ ਫਕੀਰਾਂ ਵਾਂਗ ਖੜੇ ਨੇ, ਇਸ ਲਈ ਕਦੇ ਬਾਬਾ ਫਰੀਦ ਨੇ ਜਦੋਂ ਫਕੀਰ ਦੇ ਸਬਰ ਦੀ ਗੱਲ ਕੀਤੀ ਤੇ ਉਹਨਾਂ ਨੇ ਫਰਮਾਇਆ ਕਿ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ ਜੀ, ਕਿ ਜਿਹੜੇ ਦਰਵੇਸ਼ ਨੇ ਉਹਨਾਂ ਦੇ ਅੰਦਰ ਰੁੱਖਾਂ ਵਰਗੀ ਪੇਸ਼ੈਂਸ ਹੋਣੀ ਚਾਹੀਦੀ ਹੈ। ਸੋ ਰੁੱਖ ਕਿਸੇ ਦਾ ਕੁਝ ਵਿਗਾੜਦੇ ਨਹੀਂ ਨੇ, ਲੇਕਿਨ ਜਿਵੇਂ ਅਫਰੀਕਨ ਪ੍ਰੋਵਰਬ ਜਾਂ ਅਫਰੀਕਨ ਕਹਾਣੀ ਇਹ ਦੱਸਦੀ ਹੈ ਕਿ ਉਹਨਾਂ ਨੂੰ ਮਾਣ ਸੀ ਕਿ ਅਸੀਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਅਸੀਂ ਛਾਂ ਵੀ ਦਿੰਦੇ ਹਾਂ, ਅਸੀਂ ਫਰੂਟ ਵੀ ਦਿੰਦੇ ਹਾਂ, ਅਸੀਂ ਜਿਹੜੇ ਰਾਈ ਨੇ ਉਹਨਾਂ ਦਾ ਸਹਾਰਾ ਵੀ ਬਣਦੇ ਹਾਂ, ਦਿਨੇ ਅਸੀਂ ਆਕਸੀਜਨ ਵੀ ਦਿੰਦੇ ਹਾਂ ਜਿਹੜੇ ਇਸ ਪਲੈਨਟ ਦੇ ਐਟਮੋਸਫੀਅਰ ਨੂੰ ਪਿਓਰ ਰੱਖਦੀ ਹੈ। ਸਾਡਾ ਕਿਸੇ ਨਾਲ ਕੀ ਵਿਗਾੜ ਹੈ ਤੇ ਅਸੀਂ ਆਪਸ ਦੇ ਵਿੱਚ ਕਿਵੇਂ ਜਮਘਟ ਹੋ ਕੇ ਇਕੱਠੇ ਹੋਏ ਹਾਂ, ਸਾਡਾ ਕੋਈ ਕਿਵੇਂ ਕੁਝ ਵਿਗਾੜ ਸਕਦਾ ਹੈ। ਤੇ ਲੱਕੜਹਾਰਾ ਵੁੱਡ ਕਟਰ ਹੱਸ ਰਿਹਾ ਸੀ, ਉਹ ਕਹਿੰਦਾ ਸੀ ਕੱਲ੍ਹ ਨੂੰ ਤੁਸੀਂ ਜਲਵਾ ਦੇਖਿਓ। ਤੇ ਜਿਸ ਦਿਨ ਅਗਲਾ ਦਿਨ ਆਇਆ ਤੇ ਉਹ ਉਸ ਆਪਣੀ ਕੁਹਾੜੀ ਦੇ ਵਿੱਚ ਲੱਕੜ ਦਾ ਹੀ ਦਸਤਾ ਹੁੰਦਾ ਔਰ ਉਹਨਾਂ ਨੇ ਕਿਹਾ ਕਿ ਹੁਣ ਦੇਖੋ ਇੱਕ ਤੋਂ ਬਾਅਦ ਇੱਕ ਉਹ ਦਰਖਤ ਕੱਟੇ ਜਾਣ ਲੱਗੇ। ਸੋ ਇਸ ਤੋਂ ਹੀ ਇਹ ਜਦੋਂ ਅਸੀਂ ਕਹਾਵਤ ਬਣਦੇ ਹਾਂ ਕਿ ਆਪਣੇ ਹੀ ਕੁਹਾੜੀ ਦਾ ਦਸਤਾ ਬਣਦੇ ਨੇ, ਇਸ ਦਾ ਸੰਬੰਧ ਇਸ ਕਿਸਮ ਦੇ ਜਿਹੜੇ ਪਿਛੋਕੜ ਦੇ ਨਾਲ ਜਾ ਕੇ ਜੁੜਦਾ। ਇਸੇ ਤਰ੍ਹਾਂ ਬਾਜ਼ਾਂ ਦੀ ਕਹਾਣੀ ਕਿ ਭਾਈ ਕਿਵੇਂ ਜਿਹੜਾ ਹੈ ਉਹ ਤਾਂ ਅਸਮਾਨ ਦੇ ਵਿੱਚ ਉੱਡਦਾ ਹੈ ਪਰ ਉਸ ਦੀ ਤਾਂ ਖੁਰਾਕ ਹੈ ਜਿਹੜਾ ਸ਼ਿਕਾਰ ਕਰਕੇ ਖਾਣਾ, ਲੇਕਿਨ ਦੂਸਰੇ ਪਾਸੇ ਜਿਹੜੇ ਕਬੂਤਰ ਜਿਹਨਾਂ ਦੀ ਇੱਕ ਆਪਣੀ ਫਰੀडम ਹੈ, ਜਿਹੜੇ ਇੱਕ ਪੀਸ ਦਾ ਮੈਸੇਜ ਦਿੰਦੇ ਨੇ। ਇਸ ਲਈ ਹੁਣ ਵੀ ਜਦੋਂ ਕੋਈ ਪੀਸ ਡੀਲ ਹੁੰਦੀ ਹੈ ਜਾਂ ਕੋਈ ਪੀਸ ਡੇ ਹੁੰਦਾ ਹੈ ਤੇ ਯੂਨਾਈਟਿਡ ਨੇਸ਼ਨਸ ਜਾਂ ਦੂਸਰੀਆਂ ਇੰਟਰਨੈਸ਼ਨਲ ਏਜੰਸੀਆਂ ਵੱਲੋਂ ਕਬੂਤਰ ਉਡਾਏ ਜਾਂਦੇ ਨੇ ਕਿਉਂਕਿ ਉਹਨੂੰ ਪੀਸ ਦੇ ਨਾਲ ਜੋੜ ਕੇ ਦੇਖਿਆ ਜਾਂਦਾ। ਲੇਕਿਨ ਜੇ ਤੁਸੀਂ ਦੇਖੋ ਕਿ ਭਾਈ ਉਹ ਕਹਾਣੀ ਦੂਸਰੀ ਜੁੜਦੀ ਹੈ ਕਿ ਕੋਈ ਦਿੱਲੀ ਦੇ ਬਾਜ਼ਾਰ ਦੇ ਵਿੱਚ ਕਬੂਤਰ ਲੈਣ ਗਿਆ, ਉਹਨੇ ਦੇਖਿਆ ਕਿ ਵੀ ਇਹ ਜਿਹੜੇ ਨੇ, ਉਹਨੇ ਪੁੱਛਿਆ ਭਾਅ, ਉਹਨੇ ਕਿਹਾ ਜੀ ਆਹ 50-50 ਰੁਪਏ ਦੇ ਨੇ, ਆਹ ਜਿਹੜਾ ਕੱਲ੍ਹ ਹੈ ਇਹ 500 ਰੁਪਏ ਦਾ। ਉਹਨੇ ਕਿਹਾ ਕਿਉਂ? ਕਹਿੰਦਾ ਜੀ ਇਹ ਸਖਾਂਦਰੂ ਕਬੂਤਰ ਹੈ, ਇਹ ਸਾਡਾ ਸਿਖਾਇਆ ਹੋਇਆ। ਉਹ ਕਹਿੰਦਾ ਜੀ ਇਹਦਾ ਕੀ ਮਤਲਬ? ਕਹਿੰਦਾ ਵੀ ਇਹ ਜਦੋਂ ਅਸਮਾਨ ਦੇ ਵਿੱਚ ਉੱਡਦਾ ਹੈ ਤੇ ਇਸ ਦੀ ਟ੍ਰੇਨਿੰਗ ਹੈ ਵੀ ਇਹ ਕਿਵੇਂ ਬਾਕੀਆਂ ਨੂੰ ਕਬੂਤਰਾਂ ਨੂੰ ਘੇਰ ਕੇ ਲਿਆਉਂਦਾ ਔਰ ਜਾਲ ਦੇ ਵਿੱਚ ਫਸਾਉਂਦਾ। ਔਰ ਕਹਿੰਦੇ ਨੇ ਵੀ ਉਸ ਜਿਹੜਾ ਖਰੀਦਦਾਰ ਸੀ ਉਹਨੇ ਕਿ 500 ਰੁਪਈਆ ਦਿੱਤਾ ਤੇ ਉਹਨੇ ਕਿਹਾ ਜੀ ਠੀਕ ਹੈ ਇਹ ਮੈਨੂੰ ਦੇ ਦਿਓ, ਤੇ ਉਹਦੇ ਸਾਹਮਣੇ ਹੀ ਉਹਨੇ ਉਹਦੀ ਧੌਣ ਮਰੋੜ ਦਿੱਤੀ। ਉਹਨੇ ਕਿਹਾ ਜੀ ਇਹ ਕੀ ਕੀਤਾ? ਉਹਨੇ ਕਿਹਾ ਜੀ ਇਸ ਕਿਸਮ ਦਾ ਜਿਹੜਾ ਹੈ ਉਹ ਰਹਿਣ ਦੇ ਕਾਬਿਲ ਨਹੀਂ ਹੈ ਜਿਹੜਾ। ਸੋ ਇਹ ਸਾਰੀਆਂ ਕਹਾਣੀਆਂ ਜਾਂ ਕਹਾਵਤਾਂ ਆਪਣੀ ਥਾਂ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਮੁੱਢ ਕਦੀਮ ਤੋਂ ਕਬੀਲਿਆਂ ਦੇ ਵਿੱਚ ਵੀ ਲੋਕ ਵਿਕਦੇ ਰਹੇ ਜਿਨ੍ਹਾਂ ਨੂੰ ਜਿਹੜਾ ਡਾਰਕ ਹਾਰਸ ਕਿਹਾ ਜਾਂਦਾ ਸੀ। ਫਿਰ ਅਸੀਂ ਦੇਖਦੇ ਹਾਂ ਇਹੀ ਨਹੀਂ, ਕਲੋਜ਼ ਜਦੋਂ ਹੁਣ ਅੱਜ ਕ੍ਰਿਸਚੀਅਨਿਟੀ ਦੇ ਹਵਾਲੇ ਨਾਲ ਗੱਲ ਕਰੀਏ ਤੇ ਜਿਹੜਾ 13 ਦਾ ਅੰਕੜਾ ਹੈ ਉਹ ਉਸ ਨੂੰ ਅਸ਼ੁਭ ਮੰਨਿਆ ਜਾਂਦਾ। ਤੇ ਕਹਾਣੀ ਉਹੀ ਹੈ ਕਿ ਵੀ ਜਦੋਂ ਉਹਦਾ ਲਾਸਟ ਸਪਰ ਜੀਸਸ ਦਾ ਹੁੰਦਾ ਹੈ, ਅਖੀਰਲੀ ਦਾਵਤ, ਅਖੀਰਲਾ ਡਿਨਰ, ਤੇ ਉਸ ਦੇ ਵਿੱਚ 13 ਉਸ ਦੇ ਫਾਲੋਅਰ ਹੀ ਸ਼ਾਮਲ ਸੀ ਔਰ ਉਹ ਜਿਹੜੇ ਨੇ ਉਹ ਸਵੀਅਰ ਕਰ ਰਹੇ ਨੇ ਉਹਦੇ ਨਾਂ ਦੇ ਉੱਤੇ ਕਿ ਵੀ ਅਸੀਂ ਲਾਇਲ ਹਾਂ, ਅਸੀਂ ਤੇਰੇ ਲਈ ਵਫਾਦਾਰ ਹਾਂ, ਅਸੀਂ ਆਪਣੀ ਜਾਨ ਦੇ ਦਿਆਂਗੇ। ਔਰ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਜੂਡਨ ਜਿਹੜਾ ਉਹ ਅਲਟੀਮੇਟਲੀ ਮੁਖਬਰ ਬਣਦਾ ਔਰ ਉਹ ਉਹਨਾਂ ਨੂੰ ਰੋਮਨ ਐਮਪਾਇਰ ਵਾਲਿਆਂ ਨੂੰ ਔਰ ਦੂਸਰਿਆਂ ਨੂੰ ਸੂਹ ਦਿੰਦਾ ਹੈ ਵੀ ਜੀਸਸ ਕਿੱਥੇ ਹੈ। ਔਰ ਫਿਰ ਇੱਕ ਇੱਕ ਕਰਕੇ ਜਿਹੜੇ ਨੇ ਉਹ ਸਾਰੇ ਹੀ ਆਪਣੀ ਲਾ ਤਾਲੁਕੀ ਦਾ ਪ੍ਰਗਟਾਵਾ ਕਰਦੇ ਨੇ। ਇਸ ਲਈ 13 ਫਿਗਰ ਜਾਂ ਜਦੋਂ ਜੂਡਨ ਜ਼ਿਕਰ ਹੁੰਦਾ ਤੇ ਜੂਡਨ ਰੈਟ ਉਹਨੂੰ ਕਿਹਾ ਜਾਂਦਾ ਕਿਉਂਕਿ ਇਸ ਕਿਸਮ ਦੇ ਲੋਕ। ਸੋ ਮੈਂ ਇਸ ਲਈ ਕੋਟ ਕਰ ਰਿਹਾ ਕਿ ਵੀ ਇਹ ਕੋਈ ਅੱਜ ਦੀ ਗੱਲ ਨਹੀਂ ਹੈ। ਜੇ ਮੁਗਲ ਪੀਰੀਅਡ ਦੇ ਵਿੱਚ ਅਸੀਂ ਦੇਖੀਏ ਸਿਰਾਂ ਦੇ ਮੁੱਲ ਰੱਖੇ ਜਾਂਦੇ ਸੀ ਤੇ ਫੜਵਾਉਣ ਵਾਲੇ ਕੌਣ ਸੀ? ਜਿਹੜੇ ਲਾਲਚ ਦੇ ਵਿੱਚ ਆਉਂਦੇ ਸੀ ਕਿ ਬਈ ਜਿਉਂਦੇ ਸਿੱਖ ਨੂੰ ਜਿਹੜਾ ਉਸ ਦੇ ਇੰਨੇ ਰੁਪਈਏ, ਜੇ ਸਿੱਖ ਦੀ ਕੋਈ ਸੂਹ ਦੇ ਉਹਦੇ ਇੰਨੇ, ਜੇ ਕੋਈ ਸਿਰ ਵੱਢ ਕੇ ਲਿਆਏ ਇੰਨੇ। ਉਹੀ ਉਸੇ ਹੀ ਧਰਤੀ ਦੇ ਲੋਕ ਸੀ ਜਿਹੜੇ ਉਹਨਾਂ ਮੁਗਲਾਂ ਦੇ ਜ਼ੁਲਮਾਂ ਦੇ ਥੱਲੇ ਵੀ ਪਿਸ ਰਹੇ ਸੀ, ਲੇਕਿਨ ਆਪਣੇ ਮੁਫਾਦ ਦੇ ਲਈ
ਉਹਨਾਂ ਨੇ ਦੁਸ਼ਮਣ ਦੇ ਨਾਲ ਹੱਥ ਰਲਾਏ ਹੋਏ ਸੀ। ਅੱਜ ਦੀ ਜੇ ਅਸੀਂ ਈਵਨ ਜੁਝਾਰੂ ਲਹਿਰ 'ਚ ਵੀ ਦੇਖੀਏ ਕਿ ਜੇ ਸਿਰਾਂ ਦੇ ਮੁੱਲ ਕਿਸੇ ਸਿੰਘ ਦੇ 10 ਲੱਖ, ਕੋਈ 20 ਲੱਖ, ਕੋਈ 30 ਲੱਖ, ਕਈ ਹਾਲਤਾਂ ਦੇ ਵਿੱਚ ਬੜੇ ਕਲੋਜ਼ ਰਿਸ਼ਤੇਦਾਰਾਂ ਨੇ ਜਿਹੜੀ ਹੈ ਸੂਹ ਦੇ ਕੇ ਫੜਵਾਏ। ਉਹਦੇ 'ਚੋਂ 2 ਫਾਇਦੇ ਉਹਨਾਂ ਨੇ ਕੱਢੇ, ਇਨਾਮ ਵੀ ਲਿਆ। ਤੇ ਜਿਹੜੇ ਬਾਰ-ਬਾਰ ਪੁਲਿਸ ਦੇ ਰੇਡ ਹੁੰਦੇ ਸੀ ਲੱਭਣ ਦੇ ਲਈ, ਕੋਈ ਜੀਜੇ ਦੇ ਘਰ ਪਹੁੰਚ ਗਿਆ, ਕੋਈ ਮਾਮਿਆਂ ਨੂੰ ਚੱਕਿਆ ਹੋਇਆ, ਕੋਈ ਚਾਚਿਆਂ ਨੂੰ ਚੱਕਿਆ ਹੋਇਆ, ਉਹਨਾਂ ਆਕਿਆ ਹੋਇਆ ਨੇ ਜਿਹੜਾ ਉਹ ਦੋਨੋਂ ਹੀ ਫਾਇਦੇ ਚੱਕੇ। ਸੋ ਇਹ ਵੀਰ ਸਰਬਜੀਤ ਸਿੰਘ ਜੀ, ਫਿਕਰ ਕਰਨ ਦੀ ਲੋੜ ਨਹੀਂ ਹੈ, ਇਹ ਨਾਲ ਹੀ ਨੇ। ਔਰ ਮੈਂ ਇਸੇ ਤੇ ਹੀ ਅਕਸਰ ਸਟੇਟਮੈਂਟ ਵੀ ਇਹ ਦਿੰਦਾ ਹੁੰਦਾ ਕਿ ਜਦੋਂ ਕੋਈ ਕਹਿਣਗੇ ਕਿ ਜੀ ਆਪਣਿਆਂ 'ਚ ਗੱਦਾਰ ਬੜੇ ਨੇ, ਤੇ ਮੇਰਾ ਕਹਿਣਾ ਹੁੰਦਾ ਨਹੀਂ, ਆਪਣਿਆਂ 'ਚ ਸਰਦਾਰ ਵੀ ਬੜੇ ਨੇ। ਇਹਨਾਂ ਦੀ ਤਾਂ ਕੀਮਤ ਹੀ ਤਾਂ ਪੈਂਦੀ ਹੈ, ਜਾਂ ਇਹਨਾਂ ਨੂੰ ਕੋਈ ਪਹਾੜੇ ਦੇ ਟੱਟੂ ਇਸ ਲਈ ਪਹਾੜੇ ਤੇ ਲੈਂਦਾ ਕਿਉਂਕਿ ਦੂਸਰੇ ਪਾਸੇ ਸਰਦਾਰ ਆਪਣਾ ਜਲਵਾ ਦਿਖਾ ਰਹੇ ਹੁੰਦੇ ਨੇ। ਸੋ ਇਹ ਨਾਲ ਹੀ ਰਹਿਣੇ ਨੇ, ਕਿਉਂਕਿ ਦੁਨੀਆ ਦੇ ਵਿੱਚ, ਔਰ ਮੈਂ ਅਕਸਰ ਪਿਛਲੇ ਦਿਨਾਂ ਜਦੋਂ ਮੈਂ ਵਾਸ਼ਿੰਗਟਨ DC ਵੀ ਸੀ ਤੇ ਭਾਈ ਨਰਿੰਦਰ ਸਿੰਘ ਹੋਰਾਂ ਨਾਲ ਗੱਲ ਕਰਦੇ ਹਾਂ, ਮੈਂ ਕਿਹਾ ਵੀ ਤੁਹਾਨੂੰ ਯਾਦ ਹੈ ਵੀ ਇੱਕ ਵਾਰ ਅਸੀਂ ਜਦੋਂ ਪ੍ਰੋਟੈਸਟ ਲਈ ਨਿਊਯਾਰਕ ਆ ਰਹੇ ਸੀ ਵਾਸ਼ਿੰਗਟਨ DC ਤੋਂ, ਤੇ ਇੱਕ ਬਜ਼ੁਰਗ ਜਿਹੜੇ ਉਹ ਸਾਡੇ ਉੱਥੇ ਲੋਕਲ ਨੇ, ਉਹਨਾਂ ਦੇ ਪਿਤਾ ਜੀ, ਉਹਨਾਂ ਨੇ ਬੜੇ ਸਿਆਣੇ ਇਨਸਾਨ, ਤੇ ਉਹਨਾਂ ਨੇ ਕਮੈਂਟ ਕੀਤਾ ਸੀ ਜਿਹੜਾ ਮੈਂ ਕਈ ਵਾਰ ਇਸ ਪ੍ਰੋਗਰਾਮ ਦੇ ਵਿੱਚ ਵੀ ਦੁਹਰਾਇਆ। ਉਹਨਾਂ ਨੇ ਕਿਹਾ ਕਿ ਜੀ ਗੋਲੀ ਅੱਗੇ ਖਲੋਣ ਵਾਲੇ ਮਿਲ ਜਾਣਗੇ, ਪੈਸੇ ਮੂਰੇ ਕੋਈ ਖਲੋਂਦਾ। ਹੁਣ ਇਹ ਇੱਕ ਬੜੀ ਕੀਮਤੀ ਗੱਲ ਹੈ। ਜੇ ਤੁਸੀਂ ਫੌਜ 'ਚ ਜਾਣ ਵਾਲਿਆਂ ਦਾ ਦੇਖੋ, ਹੁਣ ਤਾਂ ਚਲੋ ਬਹੁਤ ਸਹੂਲਤਾਂ ਨੇ ਔਰ ਪੈਨਸ਼ਨਾਂ ਨੇ ਔਰ ਲੰਬਾ। ਹੁਣ ਜਿਹੜੇ ਜਦੋਂ ਸਾਰਾਗੜ੍ਹੀ ਦੀ ਬੜੀ ਕਹਾਣੀ ਸੁਣਾਈ ਜਾਂਦੀ ਹੈ, ਜਾਂ ਵਰਲਡ ਵਾਰ ਫਸਟ, ਜਾਂ ਤੁਸੀਂ ਦੇਖੋ 6-7 ਰੁਪਈਏ ਦੀ ਤਨਖਾਹ ਸੀ ਉਹਨਾਂ ਦੀ ਉਸ ਦੇ ਉੱਤੇ, ਲੇਕਿਨ ਉਹ ਗੋਲੀ ਮੂਹਰੇ ਖਲੋਣ ਲਈ ਤਿਆਰ ਸੀ, ਖਲੋਤੇ ਵੀ, ਮਰੇ ਵੀ। ਉਹਨੂੰ ਤੁਸੀਂ ਬਹਾਦਰੀ ਕਹੋ, ਉਹਨੂੰ ਤੁਸੀਂ ਦੇਸ਼ ਭਗਤੀ ਕਹੋ, ਉਹਨੂੰ ਜੋ ਮਰਜ਼ੀ ਲੇਬਲ ਦਿਓ, ਪਰ ਮੂਲ ਕਾਰਨ ਜਿਹੜਾ ਹੈ ਉਹ ਅੰਗਰੇਜ਼ਾਂ ਦੇ ਲਈ ਲੜਨ ਲਈ ਉਹਨਾਂ ਨੂੰ ਉਹ ਚੀਜ਼ ਨਹੀਂ ਸੀ ਲੈ ਕੇ ਜਾਂਦੀ ਕਿ ਕੋਈ ਦੇਸ਼ ਭਗਤੀ ਉਹਨਾਂ ਦੀ ਜਾਗ ਰਹੀ ਹੈ, ਉਹ ਆਪਣੀ ਰੋਟੀ ਰੋਜ਼ੀ ਪੇਟ ਦੀ ਖਾਤਰ। ਔਰ ਮਤਲਬ ਇਹ ਹੈ ਵੀ ਤੁਸੀਂ ਗੋਲੀ ਦਾ ਟਾਕਰਾ ਤਾਂ ਕਰਦੇ ਹੋ, ਹੁਣ ਜਦੋਂ ਤੁਹਾਡੇ ਸਾਹਮਣੇ ਤੁਸੀਂ ਤੰਗਦਸਤੀ 'ਚੋਂ ਗੁਜ਼ਰ ਰਹੇ ਹੋ, ਬੱਚਾ ਤੁਹਾਡਾ ਬਿਮਾਰ ਹੈ, ਘਰ ਜਿਹੜਾ ਹੈ ਉਹ ਤੁਹਾਡੇ ਕੋਲ ਕਿਰਾਇਆ ਦੇਣ ਲਈ ਨਹੀਂ ਹੈ, ਔਰ ਉਦੋਂ ਤੁਹਾਨੂੰ ਕੋਈ ਆਫਰ ਕਰਦਾ ਕਿ ਵੀ ਇਹ ਕਰ, ਔਰ ਉਹ ਪੀਰੀਅਡ ਹੁੰਦਾ ਜਿਹਦੇ ਥੱਲੇ ਫਿਰ ਪੈਸੇ ਸਾਹਮਣੇ ਵੱਡੇ ਜਿਹੜੇ ਨੇ, ਉਹ ਕਹਿੰਦੇ ਸੀ ਗੋਲੀ ਅੱਗੇ ਖਲੋਣ ਵਾਲੇ ਮਿਲ ਜਾਣਗੇ, ਪੈਸੇ ਅੱਗੇ ਕੋਈ ਖਲੋਂਦਾ। ਸੋ ਵੀਰ ਸਰਬਜੀਤ ਸਿੰਘ ਜੀ ਦਾ ਬਹੁਤ ਸ਼ੁਕਰੀਆ। ਅੱਜ ਅਸੀਂ ਪ੍ਰੋਗਰਾਮ ਥੋੜਾ ਅਰਲੀ ਵਾਈਂਡ ਕਰਨਾ 10 ਮਿੰਟ, ਸੋ ਇਸ ਲਈ ਅਸੀਂ ਟੌਪਿਕਸ ਤਾਂ ਪੂਰੇ ਡਿਸਕਸ ਕਰਾਂਗੇ ਜਿਹੜੇ ਨੇ। ਔਰ ਤੁਸੀਂ ਜਿਹੜਾ ਓਪਨਿੰਗ ਟੌਪਿਕ ਦਿੱਤਾ ਹੈ, ਕੁਦਰਤੀ ਅੱਜ LA ਤੋਂ ਸਾਡੇ ਵੀਰ ਜਿਹੜੇ ਬੜੇ ਸੁਲਝੇ ਹੋਏ ਇੰਜੀਨੀਅਰ ਨੇ, ਸੌਫਟਵੇਅਰ ਔਰ ਸਿੱਖ ਥਿੰਕਰ ਵੀ ਨੇ, ਉਹਨਾਂ ਨੇ ਮੈਨੂੰ ਕਿਹਾ ਕਿ ਜੀ ਕੁਝ ਗੁਰਸਿੱਖਾਂ ਨੇ ਵੀ ਇਹ ਸਵਾਲ ਵਕਤਨ ਬਾ ਵਕਤਨ ਪੁੱਛਿਆ, ਔਰ ਕੁਝ ਜਿਹੜੇ ਨੇ ਉਹਨਾਂ ਨੇ ਕਿਹਾ ਜੀ ਸਾਡੇ ਨਾਲ ਜਿਹੜੇ ਜਾਣੂ ਜਾਂ ਕੰਮ ਕਰਨ ਵਾਲੇ ਹਿੰਦੂ ਵੀਰ ਨੇ, ਉਹਨਾਂ ਨੇ ਵੀ ਕਿਹਾ ਜੀ ਮੈਂ ਮੰਨ ਲਿਆ ਕਿ ਪੰਜਾਬ ਦੇ ਵਿੱਚ ਜਿਹੜਾ ਜਿਵੇਂ ਇਹ ਕਿਹਾ ਜਾਂਦਾ ਕਿ ਡਰੱਗਸ ਸਰਕਾਰ ਲਿਆ ਰਹੀ ਹੈ, ਜਾਂ ਅਵੇਲੇਬਿਲਿਟੀ ਪੁਲਿਸ ਰਲੀ ਹੋਈ ਹੈ, ਕਰਪਟ ਨੇ ਬਿਊਰੋਕਰੇਟ ਔਰ ਪੋਲੀਟੀਸ਼ੀਅਨ ਔਰ ਪੁਲਿਸ ਸਮਗਲਰ, ਇਹਨਾਂ ਦਾ ਅਨਹੋਲੀ ਅਲਾਇੰਸ ਹੈ। ਲੇਕਿਨ ਉਹਨਾਂ ਨੇ ਕਿਹਾ ਵੀ ਸਿੱਖੀ ਦੇ ਵਿੱਚ ਤਾਂ ਮਨ੍ਹਾ ਹੈ ਨਸ਼ਾ, ਵੀ ਇਹਦੇ ਬਾਵਜੂਦ ਜਿੰਨਾ ਮਰਜ਼ੀ ਸਰਕਾਰਾਂ ਜ਼ੋਰ ਲਾਉਣ, ਜੇ ਸਾਡਾ ਧਰਮ ਸਾਨੂੰ ਨਸ਼ੇ ਤੋਂ ਬਵਰਜਿਤ ਕਰਦਾ ਹੈ, ਕੀ ਕਾਰਨ ਹੈ ਕਿ ਇਸ ਸਭ ਦੇ ਚਲਦਿਆਂ ਜਿਹੜਾ ਇੰਨਾ ਸਟਰੋਂਗ ਈਮਾਨ ਜਿੱਥੇ ਸਿੱਖ ਦਾ ਮੰਨਿਆ ਜਾਂਦਾ ਹੈ, ਉਹ ਕਿਉਂ ਇਵੇਂ ਵਲਨਰੇਬਲ ਹੋਇਆ ਨਸ਼ਿਆਂ ਦੇ ਵਿੱਚ ਔਰ ਉਸ ਦਾ ਸ਼ਿਕਾਰ ਹੋਇਆ। ਹਾਲਾਂ ਉਹਨਾਂ ਨੂੰ ਮੈਂ ਕਿਹਾ ਜੀ ਜਦੋਂ ਤੁਸੀਂ ਇੱਥੋਂ ਦਾ ਦੇਖੋਗੇ, ਮੈਂ ਉਹਨਾਂ ਨੂੰ ਰਿਮਾਈਂਡ ਕਰਵਾਇਆ, ਮੈਂ ਕਿਹਾ ਜੀ ਕੁਝ ਵਰੇ ਪਹਿਲਾਂ ਸਟਾਕਟਨ ਦੇ ਇੱਕ ਸਕੂਲ 'ਚੋਂ ਇੱਕ ਹਥਿਆਰਬੰਦ ਬੰਦਾ ਜਿਹੜਾ ਹੈ, ਉਹਨੇ ਕੋਈ ਗੋਲੀ ਨਹੀਂ ਚਲਾਈ, ਉਹਦੇ ਕੋਲ ਅਸਲਾ ਸੀ, ਹਥਿਆਰ ਸੀ, ਉਹ ਇੱਕ ਪਾਸਿਓਂ ਐਂਟਰ ਹੋਇਆ, ਦੂਸਰੇ ਪਾਸਿਓਂ ਨਿਕਲ ਗਿਆ। ਅਗਲੇ ਦਿਨ ਪ੍ਰਿੰਸੀਪਲ ਨੇ ਔਰ ਸਾਰਾ ਉਹਦੇ ਤੇ ਪੂਰਾ ਹੋਇਆ, ਬਾਅਦ 'ਚੋਂ ਬੰਦਾ ਫੜਿਆ ਗਿਆ। ਉਹਨਾਂ ਸਾਰੇ ਬੱਚਿਆਂ ਨੂੰ ਕਾਉਂਸਲਿੰਗ ਦੇ ਲਈ ਭੇਜ ਦਿੱਤਾ ਸੀ ਕਿ ਵੀ ਇਹਨਾਂ ਦੇ ਉੱਤੇ ਕਿੰਨਾ ਮਾੜਾ ਅਸਰ ਹੋਇਆ, ਇਹਨਾਂ ਦੀ ਜਿਹੜੀ ਹੈ ਉਹ ਕਾਉਂਸਲਿੰਗ ਕੀਤੀ ਜਾਏ। ਤੇ ਮੈਂ ਕਿਹਾ ਵੀ ਹੁਣ ਤੁਸੀਂ ਪੰਜਾਬ ਦੇ ਵਿੱਚ 1978 ਤੋਂ ਲੈ ਕੇ ਜੇ 1995 ਤੱਕ ਦੇ ਉਸ ਪੀਰੀਅਡ ਨੂੰ ਦੇਖੋ, ਜਿੱਥੇ ਖੂਨ ਦੀ ਹੋਲੀ ਨਹੀਂ ਖੇਡੀ ਗਈ, ਕਿਵੇਂ ਪੁਲਿਸ ਨੇ
ਆਰਮੀ ਦੀਆਂ ਏਜੰਸੀਆਂ ਨੇ, ਬਲੈਕ ਕੈਟਸ ਨੇ, ਕਾਲੀਆਂ ਬਿੱਲੀਆਂ ਨੇ, ਰੇਡ ਕਰਨੇ ਘਰਾਂ ਦੇ ਵਿੱਚ, ਔਰਤਾਂ ਨੂੰ ਅਪਮਾਨਿਤ ਕਰਨਾ, ਕਿਵੇਂ ਜਿਹੜਾ ਹੈ ਉਹ ਧੂ ਕੇ ਲਿਜਾਣਾ। ਔਰ ਉਹ ਸਾਰੇ ਤੇ ਜਿਹੜੇ ਬੱਚੇ ਗਰੋ ਹੋ ਰਹੇ ਸੀ ਉਸ ਜਨਰੇਸ਼ਨ 'ਚ, ਜਿਹੜੇ ਕੋਈ 5 ਸਾਲ ਦਾ, ਕੋਈ 7 ਸਾਲ ਦਾ, ਜਿਹੜੇ ਸਹਿ ਕੇ ਕੋਈ ਪਿਓ ਦੇ ਪਿੱਛੇ ਲੁਕਦਾ, ਕੋਈ ਮਾਂ ਦਾ, ਉਹਨੂੰ ਧੂ ਕੇ ਲਿਜਾ ਰਿਹਾ, ਉਹਨੂੰ ਬੇਪਤ ਕਰ ਰਿਹਾ। ਤੇ ਉਹ ਕਿਸ ਕਿਸਮ ਦੀ ਸਾਈਕੋਲੋਜੀ 'ਚੋਂ ਨਿਕਲੇ, ਉਹਨਾਂ ਦੇ ਉੱਤੇ ਮਨੋਵਿਗਿਆਨਕ ਅਸਰ ਕੀ ਨੇ, ਔਰ ਜਦੋਂ ਤੱਕ ਉਹ ਗੱਭਰੂ ਹੋਏ ਉਹਨਾਂ ਦਾ ਕੋਈ ਨਾ ਕੋਈ ਨੇੜਲਾ ਤਾਂ ਜਾ ਹੀ ਚੁੱਕਾ ਸੀ, ਉਹਨਾਂ ਨੂੰ ਕਿਸ ਹਾਲਤ ਦੇ ਵਿੱਚ ਉਹ ਆਏ। ਔਰ ਉਸ ਸਾਰੇ 'ਚੋਂ ਕਦੋਂ ਕੋਈ ਵਲਨਰੇਬਲ ਹੁੰਦਾ ਨਸ਼ੇ ਲਈ, ਜਾਂ ਈਵਨ ਸ਼ਰਾਬ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਕਿ ਬਈ ਕੀ ਪਾਰਟ ਹੁੰਦਾ ਕਿ ਜਦੋਂ ਤੁਹਾਨੂੰ ਇੱਕ ਡਿਫੀਟਿਸਟ ਫੀਲਿੰਗ, ਮੈਂ ਕਿਹਾ ਵੀ ਇੱਕ ਤਾਂ ਸਿੱਖ ਕੌਮ ਦੇ ਉੱਤੇ, ਜਿਹੜੀ ਕੌਮ ਅੱਜ ਜਦੋਂ ਮਸਤਾਨੇ ਫਿਲਮ ਦਾ ਜ਼ਿਕਰ ਹੋ ਰਿਹਾ ਹੈ, ਜਾਂ ਨਾਦਰ ਸ਼ਾਹ ਦੇ ਸਾਹਮਣੇ ਅੜਨ ਦੀ ਗੱਲ ਹੋ ਰਹੀ ਹੈ, ਜਾਂ ਅਬਦਾਲੀ ਦੇ ਸਾਹਮਣੇ ਇੱਕ ਸਿੱਖ ਕਿਵੇਂ ਖਲੋਤੇ, ਜਾਂ ਧਰਤੀ ਦੇ ਖਮੀਰ ਨੂੰ ਕਿਵੇਂ ਬਦਲਿਆ, ਇਹ ਕਿਉਂ, ਜਿਵੇਂ ਅੱਜ ਹੀ ਜਿਹੜਾ ਇੱਕ ਪ੍ਰੋਗਰਾਮ ਦੇ ਵਿੱਚ ਵੀ ਮੈਂ ਕਿਹਾ ਜੀ ਇਹ ਜਿਹੜਾ ਬਹੁਤਿਆਂ ਨੂੰ ਇਸ ਲਈ ਕਿ ਮਸਤਾਨੇ ਜਾਂ ਉਸ ਤੋਂ ਪਹਿਲਾਂ ਸਾਹਿਬਜ਼ਾਦੇ ਜਾਂ ਉਸ ਤੋਂ ਪਹਿਲਾਂ ਸ਼ਾਇਦ ਸਾਡਾ ਹੱਕ ਫਿਲਮ ਸੀ, ਇਹ ਸਾਰੀਆਂ ਇੱਕਦਮ ਕਿਉਂ ਐਨਰਜਾਈਜ਼ ਕਰਦੀਆਂ ਜਾਂ ਦੂਜੀਆਂ, ਕਿਉਂਕਿ ਬਹੁਤਿਆਂ ਦਾ ਤਾਂ ਵੈਸੇ ਹੀ ਰੁਝਾਨ ਆਪਣਾ ਇਤਿਹਾਸ ਪੜ੍ਹਨ ਤੇ ਨਹੀਂ ਹੁੰਦਾ। ਔਰ ਜਦੋਂ ਤੁਸੀਂ ਇੱਕ ਐਸੀ ਸੁਸਾਇਟੀ 'ਚ ਰਹਿ ਰਹੇ ਹੋ ਜਿੱਥੇ ਤੁਹਾਡੇ 'ਚ ਇੱਕ ਆਪਣੇ ਕਿਸਮ ਦਾ ਉਸ ਮੈਜੋਰਿਟੀ ਨੇ ਅਹਿਸਾਸੇ ਕਮਤਰੀ ਭਰ ਦਿੱਤਾ ਹੈ, ਇਨਫੀਰੀਅਰਿਟੀ ਕੰਪਲੈਕਸ ਭਰ ਦਿੱਤਾ ਹੈ, ਤੁਸੀਂ ਉਸ 'ਚੋਂ ਨਿਕਲਦੇ ਨਹੀਂ ਹੋ, ਔਰ ਤੁਹਾਨੂੰ ਸਡਨਲੀ ਲੱਗਦਾ ਹੈ ਵੀ ਕੋਈ ਸਕਰੀਨ ਦੇ ਉੱਤੇ ਜਿਹੜੀ ਹੈ ਤੁਹਾਡੀ ਤਾਰੀਫ ਹੋ ਰਹੀ ਹੈ, ਜਾਂ ਤੁਹਾਡੇ ਬਜ਼ੁਰਗਾਂ ਦੀ ਕੀਤੀ ਜਿਹੜੀ ਕਮਾਈ ਹੈ ਉਹ ਤੁਹਾਨੂੰ ਜਿਹੜੀ ਹੈ ਉਹ ਵਡਿਆ ਰਹੀ ਹੈ, ਤੇ ਤੁਸੀਂ ਐਂ ਮਹਿਸੂਸ ਕਰਦੇ ਹੋ ਵੀ ਤੁਹਾਡੇ ਬਲੱਡ ਦੇ ਵਿੱਚ ਐਡਰਨਲਿਨ ਆ ਗਿਆ, ਔਰ ਤੁਸੀਂ ਜਿਹੜਾ ਦੁਨੀਆ ਦੇ ਸਭ ਤੋਂ ਜਿਹੜੇ ਉਹ ਖੁਸ਼ ਇਨਸਾਨ ਹੋ। ਸੋ ਇਹ ਜਿਹੜੀ ਕਲੈਕਟਿਵ ਜਦੋਂ ਪਨਿਸ਼ਮੈਂਟ ਦਿੱਤੀ ਜਾਂਦੀ ਹੈ, ਜਾਂ ਜਿਹੜਾ ਈਵਨ ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਜੇ ਉਹਨਾਂ ਨੇ ਜਲਿਆਂਵਾਲੇ ਬਾਗ ਕੀਤਾ ਜਾਂ ਰੌਲਟ ਐਕਟ ਲਾਇਆ ਕਿ ਵੀ ਜੇ ਇੱਕ ਵਾਕਿਆ ਹੋਏਗਾ ਸਾਰੇ ਪਿੰਡ ਨੂੰ ਇਵੇਂ ਕਰ ਲਓ, ਔਰ ਇਹ ਜੁਝਾਰੂ ਲਹਿਰ ਦੇ ਵੇੜੇ ਅਸੀਂ ਸੁਮੇਧ ਸੈਣੀ ਹੋਏ, ਇਜ਼ਹਾਰ ਆਲਮ ਹੋਏ, ਦੂਜਾ ਹੋਏ, ਜਿਸ ਪਿੰਡ 'ਚੋਂ ਕੋਈ 2-3 ਨੌਜਵਾਨ ਵੀ ਨਿਕਲਦੇ ਸੀ ਜਿਨ੍ਹਾਂ ਦੇ ਨਾਂ ਦੀ ਦਹਿਸ਼ਤ ਹੁੰਦੀ ਸੀ, ਉਹ ਸਾਰੇ ਪਿੰਡ ਵਾਲਿਆਂ ਨੂੰ ਇਕੱਠਾ ਕਰਕੇ ਪੰਚਾਂ, ਸਰਪੰਚਾਂ, ਔਰਤਾਂ ਨੂੰ ਕਿਵੇਂ ਉਹਨਾਂ ਦੇ ਪੁਲਿਸ ਅਫਸਰ ਜਿਹੜੇ ਨੇ ਉਹ ਹਿਊਮਿਲੇਟ ਕਰਦੇ ਸੀ, ਧਮਕੀਆਂ ਦਿੰਦੇ ਸੀ। ਬ੍ਰਹਮਪੁਰਾ ਪਿੰਡ ਦੇ ਵਿੱਚ ਉਹਨਾਂ ਨੇ ਕੀ ਕੀਤਾ, ਔਰ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਈਵਨ ਝਬਾਲ ਏਰੀਏ ਦੇ 30-40 ਪਿੰਡਾਂ ਦੇ ਜਿਹੜੇ ਸਰਪੰਚਾਂ, ਪੰਚਾਂ, ਦੂਸਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਜਿਹੜਾ ਬ੍ਰਿਗੇਡੀਅਰ ਸੀ, ਸਿਨਹਾ ਕਿ ਕੀ ਉਹਦਾ ਨਾਂ ਸੀ, ਉਹਨੇ ਉਹਨਾਂ ਨੂੰ ਕਿਹਾ ਕਿ ਬਈ ਇਹ ਤੁਸੀਂ ਸੰਭਲ ਜਾਓ, ਸਾਰੇ ਬੰਦ ਕਰੋ, ਇਹਨਾਂ ਨੂੰ ਹਟਾਓ ਆਪਣੇ, ਨਹੀਂ ਤਾਂ ਅਸੀਂ ਤੁਹਾਡੇ ਬੰਦੇ ਸਾਰੇ ਮਾਰ ਦਿਆਂਗੇ, ਔਰਤਾਂ ਨੂੰ ਅਸੀਂ ਆਪਣੇ ਕੰਟੋਨਮੈਂਟ 'ਚ ਰੱਖਾਂਗੇ, ਔਰ ਉਹ ਰੇਸ ਪੈਦਾ ਕਰਾਂਗੇ ਜਿਹੜੀ ਲਾਇਲ ਹੋਏਗੀ ਭਾਰਤ ਨੂੰ। ਹੁਣ ਜਦੋਂ ਤੁਸੀਂ 15 ਸਾਲ ਤੋਂ ਜ਼ਿਆਦਾ ਜਿਹੜੀ ਪੂਰੀ ਜਨਰੇਸ਼ਨ ਦਾ ਪੀਰੀਅਡ ਹੈ, ਇੱਕ ਉਸ ਕਿਸਮ ਦਾ ਮਾਹੌਲ ਸਿਰਜਿਆ ਜਿੱਥੇ ਫੀਅਰ ਸਾਈਕੋਸਿਸ 'ਚ ਬੱਚੇ ਜੀ ਰਹੇ ਨੇ, ਜਿੱਥੇ ਉਹਨਾਂ ਦੇ ਸਾਹਮਣੇ ਕੋਈ ਫਿਊਚਰ ਨਹੀਂ ਹੈ, ਫਿਰ ਤੁਸੀਂ ਉਹਨਾਂ ਨੂੰ ਬਦਨਾਮ ਹੀ ਇੰਨਾ ਕਰ ਦਿੱਤਾ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਕਿ ਜੇ ਕਿਸੇ ਦਾ, ਮੈਂ ਈਵਨ ਅਵਤਾਰ ਸਿੰਘ ਖੰਡਾ ਦਾ ਬਚਪਨ ਮੈਂ ਪੜ੍ਹ ਰਿਹਾ ਸੀ ਕਿ ਭਾਈ, ਕਿਉਂਕਿ ਉਹਨਾਂ ਦੇ ਪਿਤਾ ਅਜੇ ਉਹ ਬਹੁਤ ਛੋਟੇ ਸੀ, ਬੱਚੇ ਸ਼ਹੀਦ ਹੋਏ, ਤਾਇਆ ਵੀ ਸ਼ਹੀਦ ਹੋਏ, ਉਹਨੇ ਕਿਹਾ ਕਿ ਜੀ ਮੈਂ ਕਿਵੇਂ ਸਕੂਲਾਂ ਦੇ ਵਿੱਚ ਫੇਸ ਕੀਤਾ, ਕਿਵੇਂ ਜਿਹੜੇ ਨੇ ਸਾਥੀ ਤੁਹਾਡੇ ਨਾਲ ਰਿਸ਼ਤੇਦਾਰ ਤਾਂ ਕਿਨਾਰਾ ਕਰ ਹੀ ਲੈਂਦੇ ਨੇ, ਟੀਚਰ ਤੁਹਾਨੂੰ ਕਿਵੇਂ ਡੀਲ ਕਰਦੇ ਨੇ। ਸੋ ਇਹ ਜਦੋਂ ਤੁਸੀਂ ਇਸ ਲੈਵਲ ਦੀ ਵਲਨਰੇਬਿਲਟੀ 'ਚ ਪਹੁੰਚ ਜਾਂਦੇ ਹੋ, ਇਹ ਜਦੋਂ ਏਜੰਸੀਆਂ ਦਾ ਪੈਟਰਨ ਅਸੀਂ ਦੇਖੀਏ, ਕਿਉਂਕਿ ਪੰਜਾਬ ਨੇ ਤਾਂ 1978 ਤੋਂ ਬਾਅਦ ਇਨ ਜਨਰਲ ਔਰ 1984 ਤੋਂ ਬਾਅਦ ਇਨ ਪਾਰਟਿਕੂਲਰ ਉਸ ਜੁਝਾਰੂ ਫੇਜ਼ ਨੂੰ ਦੇਖਿਆ, ਕਸ਼ਮੀਰ ਨੇ 1999 ਤੋਂ ਬਾਅਦ, ਕਿਉਂਕਿ ਜਦੋਂ ਉੱਥੇ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ, ਹਾਲਾਂਕਿ ਕਸ਼ਮੀਰ 'ਚ ਪਰਸੀਕਿਊਸ਼ਨ ਤਾਂ 47 ਤੋਂ ਬਾਅਦ ਹੀ ਵੱਖਰੇ ਢੰਗ ਨਾਲ ਚੱਲ ਰਹੀ ਸੀ, ਪਰ ਕਿਉਂਕਿ ਸਾਡਾ ਕਦੇ ਵੀ, ਸਾਡੀ ਜਨਰੇਸ਼ਨ ਦਾ ਵੀ ਕੋਈ ਭਾਰਤ ਦੇ ਉੱਤਰ ਪੂਰਬ ਨਾਲ ਵਾਹ ਨਹੀਂ ਸੀ ਕਿ ਮਨੀਪੁਰ 'ਚ ਇਹ ਹੁੰਦਾ ਸੀ। ਅਸੀਂ ਸਟੂਡੈਂਟ ਲਾਈਫ ਵੇਲੇ ਵੀ ਸੁਣਦੇ ਸੀ ਕਿ ਜੀ ਆ ਜਿਹੜੇ ਫੀਨੇ ਜੇ ਮੂੰਹਾਂ ਵਾਲੇ ਨੇ, ਜਾਂ ਫੀਨੇ ਜੇ ਮੂੰਹਾਂ ਵਾਲੀਆਂ ਨੇ, ਨੱਕ ਵਾਲੀਆਂ ਨੇ ਫੀਨੇ ਜੇ ਮੂੰਹ, ਔਰ ਨਿੱਕੀਆਂ ਜਿਹੀਆਂ ਜਾਂ ਨਿੱਕੇ ਜੇ ਇਹ ਉੱਤਰ ਪੂਰਬ ਦੇ ਚੀਨੇ, ਇਹਨਾਂ ਦੇ ਕੋਲੋਂ ਇਹ ਡਰੱਗ ਵੇਚਦੇ ਨੇ, ਇਹਨਾਂ ਤੋਂ ਡਰੱਗ ਮਿਲਦੇ, ਇਹੀ ਜਿਹਨੂੰ ਸਟੀਰੀਓਟਾਈਪ ਅਸੀਂ ਕਹਿੰਦੇ, ਕਿਉਂਕਿ ਉਹ ਸਟੀਰੀਓਟਾਈਪ ਇਸ ਲਈ ਉਦੋਂ ਪਤਾ ਵੀ ਨਹੀਂ ਸੀ, ਪੰਜਾਬ 'ਚ ਤਾਂ ਕੋਈ ਡਰੱਗ
ਸ਼ਰਾਬ ਜਾਂ ਦੂਜੀ ਤੀਜੀ ਸੀ। 70ਵਿਆਂ ਦੇ ਲੇਟ 'ਚ ਥੋੜ੍ਹੇ ਬਹੁਤ ਯੂਨੀਵਰਸਿਟੀਆਂ 'ਚ LSD ਉਹ ਹਿੱਪੀ ਕਲਚਰ ਨੇ ਜਿਹੜਾ ਥੋੜ੍ਹਾ ਬਹੁਤ ਲਿਆਂਦਾ, ਜਾਂ ਮਰੂਆਨੇ ਦਾ ਉਸ ਕਿਸਮ ਦਾ ਸੀ। ਲੇਕਿਨ ਉਸ ਪੀਰੀਅਡ ਦੇ ਵਿੱਚ ਹੀ ਮਨੀਪੁਰ ਹੋਏ, ਨਾਗਾਲੈਂਡ ਹੋਏ, ਮਿਜ਼ੋਰਮ ਹੋਏ, ਉੱਥੇ ਕਿਉਂਕਿ ਹਥਿਆਰਬੰਦ ਸੰਘਰਸ਼ 1950ਵਿਆਂ ਦੇ ਵਿੱਚ ਹੀ ਸ਼ੁਰੂ ਹੋ ਗਿਆ ਜੀ। ਲਾਲ ਡੈਂਗਾ ਔਰ ਮਿਸਟਰ ਫੀਜ਼ੋ, ਔਰ ਮਨੀਪੁਰ ਦੇ ਵਿੱਚ ਅੱਜ ਤਾਂ ਡਿਫਰੈਂਟ ਕ੍ਰਾਈਸਿਸ, ਅੱਜ ਤਾਂ ਮੈਤਾਈ ਔਰ ਕੁਕੀ ਕਬੀਲੇ ਤੇ ਮਜ਼ਹਬ ਤੇ ਦੂਜੇ। ਉਦੋਂ ਮਨੀਪੁਰ ਦੇ ਵਿੱਚ ਇੱਕ ਲੈਫਟਿਸਟ ਕਿਸਮ ਦੀ ਹਥਿਆਰਬੰਦ ਮੂਵਮੈਂਟ ਸੀ ਜਿਹੜੀ ਮਨੀਪੁਰ ਨੂੰ ਸੈਪਰੇਟ ਕਰਨਾ ਚਾਹੁੰਦੀ ਸੀ ਕਿ ਵੀ ਅਸੀਂ ਭਾਰਤ ਦਾ ਹਿੱਸਾ ਨਹੀਂ, ਔਰ ਉਹ ਬੜੀ ਪਾਵਰਫੁਲ ਮੂਵਮੈਂਟ ਸੀ। ਇਸੇ ਤਰ੍ਹਾਂ ਨਾਗਿਆਂ ਦੀ ਮੂਵਮੈਂਟ ਔਰ ਦੂਸਰਾ, ਔਰ ਉਦੋਂ ਉਹਨਾਂ ਨੇ ਇੱਕ ਪਾਸੇ ਜਿੱਥੇ ਉਹਨਾਂ ਦਾ ਸਫਾਇਆ ਕੀਤਾ, ਉਦੋਂ ਇਹ ਹੁੰਦਾ ਸੀ ਕਿ ਸਭ ਤੋਂ ਵੱਧ ਯੂਜ਼ ਡਰੱਗਸ ਦਾ ਜਿਹੜਾ ਹੈ ਉਹ ਮਨੀਪੁਰੀ ਕਰਦੇ ਨੇ। ਔਰ ਹੁਣ ਵੀ ਜੇ ਫਿਗਰਸ ਦੇ ਲਿਹਾਜ਼ ਨਾਲ ਦੇਖਿਆ ਜਾਏ ਅਜੇ ਵੀ ਨਾਰਥ ਈਸਟ ਨੂੰ ਮੰਨਿਆ ਜਾਂਦਾ ਹੈ, ਕਿਉਂਕਿ ਨਾਰਥ ਈਸਟ ਦੀ ਉਹਨਾਂ ਦੀ ਨਸਲਕੁਸ਼ੀ ਕਰਨ ਦੇ ਨਾਲ ਨਾਲ ਨੌਜਵਾਨੀ ਨੂੰ ਏਜੰਸੀਆਂ ਨੇ ਵੱਡੇ ਪੈਮਾਨੇ ਤੇ ਡਰੱਗਸ ਨੂੰ ਇਸਤੇਮਾਲ ਕੀਤਾ ਐਜ਼ ਏ ਵੈਪਨ ਜੀ। ਔਰ ਉਹੀ ਜਿਹੜਾ ਨਾਰਥ ਈਸਟ ਦਾ ਐਕਸਪੈਰੀਮੈਂਟ ਸੀ ਪੰਜਾਬ ਦੇ ਵਿੱਚ, ਉਹਨਾਂ ਨੇ ਜਦੋਂ 1995 ਤੋਂ ਬਾਅਦ ਜਿਸ ਲੈਵਲ ਦੇ ਉੱਤੇ ਇਹ ਡਰੱਗਸ ਜਿਹੜੀਆਂ ਹੈਰੋਇਨ, ਕ੍ਰੈਕ ਕੋਕੇਨ ਔਰ ਹੁਣ ਤੱਕ ਕਿੰਨੇ ਜਿਹੜੀਆਂ ਨੇ ਸਿੰਥੈਟਿਕ ਡਰੱਗਸ ਜਿਹੜੀਆਂ ਪੰਜਾਬ ਦੇ ਵਿੱਚ ਹੀ ਜਿਹੜੀਆਂ ਲੁਕਵੀਆਂ ਫੈਕਟਰੀਆਂ ਰਾਹੀਂ ਪ੍ਰੋਡਿਊਸ ਹੁੰਦੀਆਂ ਨੇ। ਸੋ ਇਸ ਸਾਰੇ ਦਾ ਨਤੀਜਾ ਕਿ ਉਹਦਾ ਦੋਵੇਂ ਪਾਸੇ ਇਫੈਕਟ ਹੋਇਆ, ਕਿਉਂਕਿ ਉਹਨਾਂ ਨੇ ਦੇਖਿਆ ਵੀ ਇਹ ਪੰਜਾਬ ਦੇ ਲੋਕ, ਸਿੱਖ ਕੌਮ ਜਿਹੜੀ ਮਾਰਿਆਂ ਤਾਂ ਮੁੱਕਣੀ ਨਹੀਂ ਹੈ। ਹੁਣ ਜਿਵੇਂ ਇੰਨੀਆਂ ਖਬਰਾਂ ਤਾਂ ਜਦੋਂ ਥੋੜ੍ਹੇ ਜਿਹੀ ਮੂਵਮੈਂਟ ਦਾ ਜ਼ੋਰ ਘਟ ਰਿਹਾ ਸੀ, ਉਦੋਂ ਵੀ 2 ਜਾਂ 3 ਝੂਠੇ ਪੁਲਿਸ ਮੁਕਾਬਲਿਆਂ ਦੀ ਖਬਰ ਹੁੰਦੀ ਸੀ, ਲੇਕਿਨ ਹੁਣ ਉਹਦੇ ਨਾਲੋਂ ਕਈ ਗੁਣਾ ਰੋਜ਼ਾਨਾ ਚਿੱਟੇ ਨਾਲ ਪੰਜਾਬ 'ਚ ਮਰਦੇ ਨੇ, ਕਿਉਂਕਿ ਸਿਸਟਮੈਟਿਕ ਢੰਗ ਦੇ ਨਾਲ ਬਿਲਕੁਲ ਏਜੰਸੀਆਂ ਦੀ ਦੇਖ ਰੇਖ ਥੱਲੇ। ਔਰ ਫਿਰ ਤੁਸੀਂ ਬਲੇਮ ਪਾਕਿਸਤਾਨ ਤੇ ਕਰੋ ਕਿ ਜੀ ਉੱਥੋਂ ਹਥਿਆਰ ਆ ਗਏ, ਉੱਥੋਂ ਡਰੱਗਸ ਆ ਗਈਆਂ, ਡਰੱਗਸ ਨਾਲ ਨਾਰਕੋ ਟੈਰਰਿਜ਼ਮ, ਜਿਵੇਂ ਸਾਡੇ ਵੀਰ ਥਾਂਦੀ ਜੀ ਨੇ ਲਿਖਿਆ ਸੀ, ਅਸੀਂ ਡਿਸਕਸ ਵੀ ਕੀਤਾ ਸੀ ਕਿ ਕਿਵੇਂ ਇੱਕ ਨੈਰੇਟਿਵ ਵੀ ਉਹਨਾਂ ਨੇ ਸਿਰਜਿਆ ਨੈਗੇਟਿਵਿਟੀ ਦਾ, ਔਰ ਉਸ ਦੇ ਨਾਲ ਨਾਲ ਉਹਨਾਂ ਨੇ ਕਿਵੇਂ ਇੱਕ ਪੰਜਾਬ ਨੂੰ ਜਿਹੜਾ ਉਹ ਜਦੋਂ ਤੁਸੀਂ ਡਰੱਗ ਇਸਤੇਮਾਲ ਹੁੰਦਾ ਹੈ, ਇੱਕ ਨੌਜਵਾਨ ਜਾਂ ਬੱਚਾ ਜਾਂ ਬੱਚੀ, ਫਿਰ ਗਰਲਸ ਤੱਕ ਵੀ ਇਹ ਗੱਲ ਪਹੁੰਚੀ, ਕਿੰਨੇ ਲੱਖ ਦੀ ਡਰੱਗ ਉਹ ਖਾ ਜਾਂਦਾ ਹੈ, ਕਿਵੇਂ ਕੰਗਾਲ ਹੁੰਦਾ ਹੈ। ਫਿਰ ਪੇਰੈਂਟਸ ਦਾ ਫਿਕਰ ਜਿਹਦੇ ਚੋਂ ਮਾਸ ਮਾਈਗ੍ਰੇਸ਼ਨ, ਹਿਜਰਤ, ਜੇ 2-3 ਲੱਖ ਨੌਜਵਾਨ ਮੁੰਡਾ ਕੁੜੀ ਜਿਹੜਾ ਉਹ ਐਨੂਅਲੀ ਛੱਡ ਰਿਹਾ ਪੰਜਾਬ। ਹੁਣ ਇਸ ਦੇ ਚਲਦੇ ਆ ਬਹੁਤਿਆਂ ਨੂੰ ਇਹ ਲੱਗਦਾ ਸੀ ਵੀ ਸ਼ਾਇਦ ਅਸੀਂ ਕੁਝ ਚੀਜ਼ਾਂ ਐਗਜ਼ੈਜਰੇਟ ਕਰਦੇ ਹਾਂ ਜਾਂ ਕੁਝ ਦੂਸਰਾ ਹੈ ਕਿ ਜੀ ਲੋਕ ਜੇ ਖਾਣ ਨਾ ਤੇ ਕਿਵੇਂ ਆਏ, ਜਿਵੇਂ ਇਸ ਵੀਰ ਨੇ ਕਿਹਾ ਕਿ ਜੀ ਇਹ ਲੋਕ ਪੁੱਛਦੇ ਨੇ ਜੀ ਇਹ ਕਿਵੇਂ ਹੁੰਦਾ ਹੈ। ਤੇ ਮੇਰਾ ਇਹ ਕਹਿਣਾ ਸੀ, ਮੈਂ ਕਿਹਾ ਕਿ ਵੀ ਇਹ ਇੱਕ ਉਹ ਕਲਾਸ ਜਿਹੜੀ ਵਲਨਰੇਬਲ ਹੈ, ਜਿਹਦੇ 'ਚ ਕਲੈਕਟਿਵ ਕਿੱਥੇ ਸਿੱਖ ਕੌਮ ਦਾ ਪ੍ਰਾਈਡ ਕਿ ਵੀ ਅਸੀਂ ਗੈਰਾਂ ਦੀਆਂ ਬੱਚੀਆਂ ਨੂੰ ਛੁਡਾ ਕੇ ਲਿਆਂਦਾ ਔਰ ਆਪਣੀਆਂ ਬੱਚੀਆਂ, ਆਪਣੀਆਂ ਮਾਵਾਂ ਥਾਣਿਆਂ ਦੇ ਵਿੱਚ ਬੇਪੱਤ ਹੋ ਰਹੀਆਂ ਹੋਣ, ਔਰ ਰੇਪ ਨੂੰ ਵੀ ਐਜ਼ ਏ ਵੈਪਨ KP ਗਿੱਲ ਨੇ ਪੰਜਾਬ ਜੋ ਕੁਝ ਉਹਨਾਂ ਨੇ ਨਾਰਥ ਈਸਟ ਕੀਤਾ ਸੀ, ਜੋ ਕੁਝ ਬਾਅਦ ਕਸ਼ਮੀਰ 'ਚ ਕੀਤਾ ਔਰ ਕਰ ਰਹੇ ਨੇ ਯੂਜ਼ ਕੀਤਾ, ਤੇ ਫਿਰ ਉਹ ਕਿੱਧਰ ਨੂੰ ਹੋਣਗੇ। ਫਿਰ ਉਹਨਾਂ ਨੂੰ ਤੁਸੀਂ ਡਰੱਗਸ ਜਿਹੜਾ ਡੈਲੀਬਰੇਟਰੀ ਸਕੂਲਾਂ ਦੇ ਬਾਹਰ ਠੇਕੇ ਤਾਂ ਖੋਲ੍ਹੇ ਹੀ ਖੋਲ੍ਹੇ ਸੀ। ਅੱਜ ਤਾਂ ਹਾਲ ਇਹ ਆ ਪੰਜਾਬ 'ਚ ਜਦੋਂ ਕੋਈ ਰਿਸ਼ਤਾ ਹੁੰਦਾ ਜਾਂ ਕਰਦਾ ਤਾਂ ਕਹਿੰਦਾ ਜੀ ਮੁੰਡਾ ਕੁਝ ਖਾਂਦਾ ਪੀਂਦਾ ਤਾਂ ਨਹੀਂ, ਤੇ ਪੀਣ ਦੇ ਵਿੱਚ ਸ਼ਰਾਬ ਸ਼ਾਮਲ ਨਹੀਂ ਹੁੰਦੀ, ਕਿਉਂਕਿ ਸ਼ਰਾਬ ਤਾਂ ਹੁਣ ਪਾਣੀ ਵਾਂਗ ਹੋ ਗਈ। ਜਦੋਂ ਖਾਂਦਾ ਪੀਂਦਾ ਹੁੰਦਾ ਉਹਦਾ ਮਤਲਬ ਜਿਹੜਾ ਉਹ ਹੈਰੋਇਨ ਔਰ ਸਮੈਕ ਇਹ ਹੁੰਦਾ। ਹੁਣ ਇਸ ਸਭ ਦੇ ਚਲਦੇ ਆ ਕਸ਼ਮੀਰ 5 ਅਗਸਤ 2019 ਤੋਂ 4 ਸਾਲ ਹੋ ਗਏ, ਸੁਪਰੀਮ ਕੋਰਟ ਵੀ ਹੁਣ ਜਾਗਿਆ, ਉਹਦੀ ਹੀਅਰਿੰਗ ਅਸੀਂ ਉਹਦੀ ਵੀ ਗੱਲ ਕਰਾਂਗੇ, ਔਰ ਉਹਦਾ ਵਜੂਦ ਵੀ ਮਿਟਾ ਦਿੱਤਾ, ਆਰਟੀਕਲ 370 ਵੀ ਗਿਆ, ਟੁਕੜੇ ਵੀ ਕਰਤੇ। ਲੇਕਿਨ ਕਿੰਨੇ ਕੁ ਮਾਸ ਮੀਡੀਆ ਦੇ ਵਿੱਚ ਇਹ ਕਵਰੇਜ ਹੋ ਰਹੀ ਹੈ, ਪੰਜਾਬ ਨੂੰ ਤਾਂ ਉਹਨਾਂ ਨੇ ਇੱਕ ਪਾਸੇ ਉਸ ਦੇ ਵਿੱਚ ਧੱਕਿਆ, ਫਿਰ ਇਸ ਗੱਲ ਨੂੰ ਯਕੀਨੀ ਬਣਾਇਆ ਵੀ ਦੁਨੀਆ ਦੇ ਵਿੱਚ ਵੀ ਪੰਜਾਬ ਦਾ ਡਰੱਗੀਆਂ ਦਾ ਇਮੇਜ ਕਿ ਇਹ ਨਹੀਂ ਹੈ ਵੀ ਕੋਈ ਅਣਖ ਗੈਰਤ ਵਾਲੇ ਨੇ ਜਾਂ ਇਹਨਾਂ ਨਾਲ ਧੱਕਾ ਹੋ ਰਿਹਾ। ਉੜਤਾ ਪੰਜਾਬ ਜਿਹੜੀ ਫਿਲਮ ਕ੍ਰੀਏਟ ਕੀਤੀ, ਤੁਸੀਂ ਦੇਖੋ ਕਿ ਵੀ ਉਹਦੇ ਕੀ ਇੰਪੈਕਟ ਹੋਏ। ਲੇਕਿਨ ਹੁਣ ਕਿੰਨਿਆਂ ਕੁ ਨੂੰ ਪਤਾ ਹੈ, ਈਵਨ ਅਸੀਂ ਜਿਹੜੇ ਕਿ ਸਿੱਖ ਐਕਟਿਵਿਸਟ ਦੇ ਤੌਰ ਤੇ ਜਿਹੜੇ ਐਕਟਿਵ ਹੈ, ਉਹਨਾਂ 'ਚੋਂ ਕਿੰਨਿਆਂ ਕੁ ਨੂੰ ਪਤਾ ਹੈ ਵੀ ਅੱਜ ਪਿਛਲੇ ਇਹਨਾਂ 4 ਸਾਲਾਂ 'ਚ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਲੱਖ ਜਿਹੜੀ ਹੈ ਉਹ ਫੌਜ, ਉਹਨਾਂ ਨੇ 1 ਮਿਲੀਅਨ ਫੌਜ ਬਿਠਾਈ ਹੋਈ ਹੈ ਪੂਰਾ ਬਾਰਡਰ ਦੇ ਉੱਤੇ, ਔਰ ਜਿਵੇਂ
ਉੱਥੇ ਚੱਲ ਰਿਹਾ ਔਰ ਮਾਰ ਮਰਾਈ ਹੈ ਔਰ ਜੇਲਾਂ ਔਰ ਦੂਜੇ ਤੀਜੇ ਔਰ ਕਿਸ ਲੈਵਲ ਦੇ ਉੱਤੇ ਡਰੱਗਸ ਨੇ। ਇਹ ਜਿਹੜੀਆਂ 3-4 ਨਿਊਜ਼ ਸਟੋਰੀਜ਼ ਮੇਰੇ ਸਾਹਮਣੇ ਨੇ, ਮੈਂ ਸਮੇਂ ਦੀ ਘਾਟ ਕਰਕੇ ਇਹਨਾਂ ਦੀਆਂ ਹੈਡਲਾਈਨਸ ਜਾਂ ਚੀਦਾ ਨੁਕਤਾ ਹੀ ਦੱਸਾਂਗਾ ਕਿ ਇਸ ਵੇਲੇ ਡਰੱਗਸ ਦੇ ਮਾਮਲੇ ਦੇ ਵਿੱਚ ਜੰਮੂ ਕਸ਼ਮੀਰ ਨੇ ਪੰਜਾਬ ਨੂੰ ਪਿੱਛੇ ਛੱਡ ਦਿੱਤਾ ਹੈ। ਔਰ ਇਹ ਜਿਹੜੀ ਵੱਡੀ ਸਟੋਰੀ 3 ਮੀਡੀਆ ਚੈਨਲਸ ਦੀ ਪਿਛਲੇ ਪੀਰੀਅਡ ਦੀ ਹੈ। 8% population in Jammu and Kashmir addicted to drugs। 8% ਇਹ ਵੀ ਜਿਹੜੀ ਰਿਕਾਰਡਡ ਹੈ, ਜਿਹੜੇ ਕੋਈ ਰੀਹੈਬਿਲਿਟੇਸ਼ਨ ਸੈਂਟਰ 'ਚ ਆਏ ਜਾਂ ਮਰ ਗਏ ਜਾਂ ਦੂਜਾ, ਹਰ 10ਵਾਂ ਬੰਦਾ, ਇਹ ਗਵਰਨਮੈਂਟ ਦਾ ਹਾਲਾਂ ਫਿਗਰ ਮਚ ਮੋਰ ਜ਼ਿਆਦਾ ਇਹਦੇ ਤੋਂ ਹੋਏਗੀ। ਪੇਸ਼ੈਂਟ ਇਨਟੇਕ ਰਿਕਾਰਡਸ ਐਟ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸ ਇਨ ਸ੍ਰੀਨਗਰ ਅਟੈਸਟ ਟੂ ਦਾ ਪ੍ਰੋਬਲਮ ਸਪਾਇਰਲਿੰਗ ਨੇਚਰ, ਸਪਾਇਰਲ ਦੀ ਤਰ੍ਹਾਂ ਜਾ ਰਹੀ ਹੈ। 8% ਪੋਪੂਲੇਸ਼ਨ ਇਹ ਸਾਰੇ ਦੇ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਟ ਇਨ ਏ ਸਟਾਰਟਲਿੰਗ ਰੈਵਲੇਸ਼ਨ ਇਟ ਹੈਜ਼ ਕਮ ਟੂ ਫੋਰ that 8% population in Jammu and Kashmir is addicted to drugs, with experts suggesting that only percentage known is the one that is being reported seeks treatment and that happens at an advanced stage। ਜਦੋਂ ਤੀਸਰੀ ਸਟੇਜ ਤੇ ਡਰੱਗ ਪਹੁੰਚਦੀ ਹੈ ਉਦੋਂ ਹੁੰਦਾ। ਹੁਣ ਤੁਸੀਂ ਯੂਨੀਅਨ ਟੈਰੀਟਰੀ ਜਿਹਨੂੰ ਬਣਾਇਆ ਹੋਇਆ ਉਹਦੇ 'ਚ ਉਹਨਾਂ ਦੀ ਫਿਗਰ ਹੈ 5,34,000 ਮੇਲ ਤੇ 8,000 ਫੀਮੇਲ, ਯਾਨੀ ਲੜਕੀਆਂ 'ਚ ਵੀ। ਔਰ ਇਸ ਗੱਲ ਦਾ ਅੰਦਾਜ਼ਾ ਲਾਓ ਜਿਹੜੇ ਸਿੱਖੀ ਕਰਕੇ ਪੰਜਾਬ 'ਚ ਕਿਉਂ ਹੈ, ਉਹ ਕਰਦੇ ਨੇ ਕਸ਼ਮੀਰ ਦੇ ਵਿੱਚ ਤਾਂ 97-98% ਮੁਸਲਮਾਨ ਨੇ ਔਰ ਡਿਵਾਊਟ ਮੁਸਲਮਾਨ, ਉਹ ਕਸ਼ਮੀਰ ਵਾਦੀ ਜਿਹੜੀ ਨਮਾਜ਼ੀ ਔਰ ਦੂਜੇ ਪੂਰੇ ਪਰਹੇਜ਼ਗਾਰ ਮੁਸਲਮਾਨ ਨੇ। ਤਾਂ ਉਹਨਾਂ ਦੀਆਂ ਔਰਤਾਂ ਵੀ 5,34,000 ਮੇਲ 8,000 ਫੀਮੇਲਸ ਵਰ ਫਾਊਂਡ ਇਨ ਦਾ ਡਰੈਗਨੇਟ ਆਫ ਓਪੀਓਇਡਸ ਐਂਡ 1,60,000 ਮੇਲ ਤੇ 8,000 ਫੀਮੇਲਸ ਵਰ ਫਾਊਂਡ ਯੂਜ਼ਿੰਗ ਸੈਡੇਟਿਵਸ ਆਫ ਡਿਫਰੈਂਟ ਕਾਈਂਡਸ। ਇਹ ਫਿਗਰ ਦੋਨਾਂ ਦੀਆਂ ਹੀ ਆਡਡ ਨੇ। ਸਿਮਿਲਰਲੀ 1,27,000 ਮੇਲ ਤੇ 7,000 ਫੀਮੇਲਸ ਵਰ ਨੋਟਿਸ ਯੂਜ਼ਿੰਗ ਇਨਹੇਲੈਂਟਸ, ਜਿਹੜਾ ਉਹ ਸੁੰਘਦੇ ਨੇ। ਐਂਡ ਏ ਲਾਰਜ ਨੰਬਰ ਆਫ ਮੇਲਸ ਐਂਡ ਫੀਮੇਲਸ ਵਰ ਐਡਿਕਟਸ ਆਫ ਕੋਕੇਨ, ਐਂਫੀਫੈਟਮਾਈਨ ਟਾਈਪ ਸਟਿਮੂਲੈਂਟਸ ਐਂਡ ਹੈਲੂਸੀਨੋਜਨਸ ਇਨ ਜੰਮੂ ਐਂਡ ਕਸ਼ਮੀਰ। ਇਹ ਅੱਗੋਂ ਫਿਗਰਸ ਦੇ ਉੱਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਡਾਕਟਰ ਯਾਸਿਰ ਰਾਦਰ ਨੇ, ਪ੍ਰੋਫੈਸਰ ਸਾਈਕਾਇਟਰੀ ਦੇ ਇਮਹਾਨ ਸ੍ਰੀਨਗਰ 'ਚ, ਉਹਨਾਂ ਨੇ ਕਿਹਾ ਕਿ ਇਨਕਰੀਜ਼ਿੰਗ ਕ੍ਰਾਈਮ ਗ੍ਰਾਫ ਇਨ ਕਸ਼ਮੀਰ may be linked to the spike in heroin abusers and users turning to burglary and even murder in their desperation for the drug। ਹੁਣ ਕੱਲਾ ਡਰੱਗਸ ਦਾ ਮਤਲਬ ਇਹ ਨਹੀਂ ਹੈ ਵੀ ਉਹ ਨਿਕੰਮੇ ਹੋ ਰਹੇ ਨੇ, ਚੋਰੀ ਡਾਕੇ ਮਾਰ ਮਰਾਈ ਆ, ਡਰੱਗ ਖਾਣ ਲਈ ਪੈਸਾ ਕਿਤੋਂ ਵੀ ਹੋਏ, ਭਾਵੇਂ ਮਾਪਿਓ ਦਾ ਗਲਾ ਘੁੱਟਣਾ ਪਿਆ, ਉਹੀ ਪੰਜਾਬ ਵਾਲੀਆਂ ਕਹਾਣੀਆਂ ਕਸ਼ਮੀਰ ਦੇ ਵਿੱਚ ਆ ਰਹੀ ਹੈ। ਔਰ ਉਹਨਾਂ ਨੇ ਕਿਹਾ ਵੀ ਇਹਦਾ ਨਤੀਜਾ ਇਹ ਹੈ ਕਿ ਵੀ ਇਸ ਵੇਲੇ ਜੰਮੂ ਕਸ਼ਮੀਰ ਇਸ ਪਾਸੇ ਧੱਕਿਆ ਗਿਆ। ਵੀ ਹੈਵ ਪੇਸ਼ੈਂਟਸ ਫਰੋਮ ਵੈਲ ਆਫ ਫੈਮਲੀਜ਼ ਐਜ਼ ਵੈਲ ਐਜ਼ ਅਨਐਜੂਕੇਟਡ। ਇਹਦੇ 'ਚ ਐਜੂਕੇਟਡ ਤੇ ਅਨਐਜੂਕੇਟਡ ਦਾ ਕੋਈ ਤਾਲੁਕ ਨਹੀਂ ਹੈ। ਫਿਰ ਦੂਸਰੀ ਸਟੋਰੀ ਮੇਰੇ ਸਾਹਮਣੇ ਇਸੇ ਨੂੰ ਹੀ ਐਂਡੋਰਸ ਕਰਦੀ ਹੈ। ਕਸ਼ਮੀਰ ਬਿਕਮਿੰਗ ਏ ਡਰੱਗ ਹਬ among top 2 places of drug abusers in India। ਦੋ ਪਲੇਸ ਪੰਜਾਬ ਔਰ ਕਸ਼ਮੀਰ। over 33,000 syringes are used to inject heroin by drug abusers in the valley on a daily basis। 33,000 ਸਰਿੰਜਾਂ ਜਿਹੜੀਆਂ ਸਿਰਫ ਹੈਰੋਇਨ ਯੂਜ਼ਰਸ ਯੂਜ਼ ਕਰਦੇ ਨੇ ਹਰ ਰੋਜ਼ ਕਸ਼ਮੀਰ ਵਾਦੀ ਦੇ ਵਿੱਚ। ਫਿਰ ਉਹਨਾਂ ਨੇ ਕਿਹਾ ਜੀ ਕਾਮਨ ਡਰੱਗ ਬਣ ਗਈ ਹੈ। Study shows 90% of drug abusers are using heroin, while the rest are using cocaine, brown sugar, and marijuana। और Kashmir Valley is slowly becoming India's drug hub। ਹੁਣ ਤੁਸੀਂ ਉਹੀ ਜੇ ਇਸ ਬਾਰੇ ਕਦੇ ਹਮੀ ਆਸਤ ਕੇ ਜੇ ਕੋਈ ਬਹਿਸ਼ਤ ਹੈ, ਕੋਈ ਸਵਰਗ ਹੈ ਇਸ ਧਰਤੀ ਤੇ ਇਹੀ ਹੈ ਤੇ ਇਹ ਅੱਜ ਡਰੱਗ ਹੱਬ ਇਹਨਾਂ ਨੇ 4 ਸਾਲਾਂ 'ਚ ਇਹਨਾਂ ਦਾ ਫੁੱਲ ਕੰਟਰੋਲ ਹੈ। ਹੁਣ ਉੱਥੇ ਤਾਂ ਕੋਈ ਸਿਵਲੀਅਨ ਗਵਰਨਮੈਂਟ ਨਹੀਂ ਹੈ। ਮਨੋਜ ਜਿਹੜਾ ਉਹ ਸਿਨਹਾ ਕੇ ਕੌਣ ਹੈ, ਉਹ ਕੰਟਰੋਲ ਕਰ ਰਿਹਾ ਔਰ ਉਹਨਾਂ ਨੂੰ ਕੀ ਕਨਵਰਟ ਕਰ ਦਿੱਤਾ ਹੈ। ਇਹ ਮੈਡੀਕਲ ਕਾਲਜ ਸਾਈਕਾਇਟਰੀ ਡਿਪਾਰਟਮੈਂਟ ਦੀ ਸਟੱਡੀ ਹੈ ਕਿ ਬਈ ਇਹ 33,000 ਰੋਜ਼ਾਨਾ ਸਰਿੰਜਸ ਜਿਹੜੀਆਂ ਨੇ ਉਹ ਵੈਲੀ ਦੇ ਵਿੱਚ ਰੋਜ਼ਾਨਾ ਹੀਰੋਇਨ ਦੇ ਯੂਜ਼ ਲਈ ਇਸਤੇਮਾਲ ਹੁੰਦੀਆਂ ਨੇ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਭਾਈ ਈਵਨ ਇੱਕ ਸਟੱਡੀ ਜਿਹੜੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੀ ਹੈ, ਉਹਨਾਂ ਨੇ ਵੇਅਰ ਦੇ ਸੈਡ ਕਿ ਪੰਜਾਬ has 1.2% of opiate users, while the study done in Kashmir has shown the percentage at 2.5%। ਉਹਨਾਂ ਨੇ ਕਿਹਾ ਜੀ ਵੀ ਇੱਥੇ ਓਪੀਐਮ ਰਿਲੇਟਡ
1.2% ਨੇ, ਪੰਜਾਬ 'ਚ ਕਸ਼ਮੀਰ 'ਚ ਦੁੱਗਣੇ ਨੇ। ਜੀ। ਔਰ ਫਿਰ ਖਰਚ ਕੀ ਹੈ, ਮੋਸਟ ਆਫ ਦਾ ਜਿਹੜੇ ਯੂਜ਼ਰਸ ਆ ਡੇਲੀ ਯੂਜ਼ਰਸ, ਔਰ ਉਹਨਾਂ ਨੇ ਇਹ ਕਿਹਾ ਕਿ ਵੀ 88,000 ਇਹ ਸਿੰਗਲ ਡਰਗ ਅਬਿਊਜ਼ਰ ਇਜ਼ ਸਪੈਂਡਿੰਗ over 88,000 इंडियन रुपीज एवरी मंथ। 88,000 रुपया, क्योंकि हेरोइन और ये बहुत महंगी ड्रग्स ने। 88,000 रुपया मंथली हर एक खर्च कर रहे हैं। और वो सारे का नतीजा है कि भी अब्यूजर यूज हेरोइन वेरी ओपनली नाउ। वी यूज हेरोइन थ्रू इंजैक्शन वाया फॉयल, बट मोस्टली इट इज़ द इंजैक्शन। ये सारा अगे लम्मा चौड़ा है। और BBC ਦੀ ਵੀ ਇਸ ਦੇ ਉੱਤੇ ਪੂਰੀ 3-4 ਪੇਜ ਦੀ ਸਟੋਰੀ ਹੈ। ਮੈਂ ਘੜੀ ਵੱਲ ਦੇਖ ਰਿਹਾ, ਮੈਂ ਸਿਰਫ ਹੈਡਲਾਈਨ ਹੀ ਪੜਾਂਗਾ। ਕਸ਼ਮੀਰ ਬੈਟਲਸ ਅਲਾਰਮਿੰਗ ਡਰਗ ਐਡਿਕਸ਼ਨ ਕ੍ਰਾਈਸਿਸ, ਕਿ ਕਿਸ ਲੈਵਲ ਦਾ, ਔਰ ਥੱਲੇ ਫਿਰ ਉਹ ਪੂਰੀ ਡੀਟੇਲ ਕੇਸਿਸ ਨੇ। ਸੋ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਭਾਈ ਜਿਸ ਨੂੰ ਜਦੋਂ ਅਸੀਂ ਭਾਈ ਗੁਰਦਾਸ ਜੀ ਦੀ ਵਾਰ ਇਹ ਪੜ੍ਹਦੇ ਹਾਂ ਕਿ ਭਾਈ ਜੇ ਮਾਂ ਪੁੱਤੇ ਜ਼ਹਿਰ ਦੇ ਕਿਆ ਪੁੱਤ ਵਿਚਾਰਾ, ਕਿ ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇ ਕੇ ਮਾਰਨ ਤੇ ਆ ਜਾਏ ਤੇ ਉਹ ਕੀ ਕਰ ਸਕਦਾ ਹੈ। ਜਦੋਂ ਹਕੂਮਤਾਂ ਨੇ ਮਿੱਥਿਆ ਹੋਇਆ ਕਿ ਤੁਹਾਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਹੈ, ਉਹ ਫਿਜ਼ੀਕਲੀ ਵੀ, ਉਹ ਸਾਈਕੋਲੋਜੀਕਲੀ ਵੀ, ਹਿਸਟੋਰੀਕਲੀ ਵੀ। ਔਰ ਅੱਜ ਜਿਹੜਾ ਡਰੱਗਸ ਨੂੰ ਐਜ਼ ਅ ਵੈਪਨ, ਉਹ ਮਨੀਪੁਰ ਹੋਏ, ਨਾਗਾਲੈਂਡ ਹੋਏ, ਮਿਜ਼ੋਰਮ ਹੋਏ, ਪੰਜਾਬ ਦੀ ਜਵਾਨੀ ਬਰਬਾਦ, ਜੰਮੂ ਕਸ਼ਮੀਰ ਦੀ ਜਵਾਨੀ ਬਰਬਾਦ। ਇਹ ਹੈ ਅਸਲ ਕਹਾਣੀ। ਰॉ ਜਿਨ੍ਹਾਂ ਦੀਆਂ ਨੀਤੀਆਂ, ਜਿਨ੍ਹਾਂ ਦੇ ਆਫੀਸ਼ੀਅਲਸ ਕੰਟਰੋਲ ਕਰਦੇ ਨੇ, ਉਹਨਾਂ ਦਾ ਇਸ ਕਿਸਮ ਦਾ ਜੋ ਚੱਲ ਰਿਹਾ ਆਉਣ ਵਾਲੇ ਪੀਰੀਅਡ 'ਚ ਇਹ ਇਵੇਂ ਹੀ ਰਹੇਗਾ ਜੇ ਕਸ਼ਮੀਰ ਵਾਦੀ ਇਹਨਾਂ ਦੇ ਚੁੰਗਲ 'ਚੋਂ ਆਜ਼ਾਦ ਨਹੀਂ ਹੁੰਦੀ, ਜੇ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਅਸੀਂ ਲਿਬਰੇਟ ਨਹੀਂ ਕਰਵਾਉਂਦੇ, ਤੇ ਫਿਰ ਇਹ ਕਿੱਥੇ ਜਾ ਕੇ ਐਂਡ ਹੋਏਗਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 3770 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।